ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫਿਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਵਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਸ਼ਰਮਾ ਜੀ, ਖਬਰਾਂ ਦੇ ਵੱਲ ਅੱਗੇ ਤੇ ਸ਼ੁਰੂਆਤ ਕਰੀਏ ਸਾਧੂ ਸਿੰਘ ਧਰਮਸੋਤ ਤੋਂ। ਸਾਧੂ ਸਿੰਘ ਧਰਮਸੋਤ ਨੂੰ ਇੱਕ ਦਿਨ ਸਵੇਰੇ ਜਦੋਂ ਸੂਰਜ ਨਿਕਾਲਾ ਹੁੰਦਾ ਉਦੋਂ ਪਹਿਲਾਂ ਹੀ ਚੱਕ ਲਿਆ ਸੀ। ਜੇਲ੍ਹ 'ਚ ਰਹੇ, ਵਿਜੀਲੈਂਸ ਨੇ ਪੈਰਵਾਈ ਕੀਤੀ ਕੇਸ ਦੀ, ਉਸ ਤੋਂ ਬਾਅਦ ਜ਼ਮਾਨਤ ਮਿਲ ਗਈ, ਫਿਰ ਜੇਲ੍ਹ ਤੋਂ ਬਾਹਰ ਆ ਗਏ। ਹੁਣ ਦੱਸਦੇ ਆ ਕਿ ਹੁਣ ਫਿਰ ਸਾਧੂ ਸਲਾਖਾਂ ਦੇ ਪਿੱਛੇ ਹੈ। ਬਿਲਕੁਲ ਪ੍ਰਵੀਨ ਜੀ, ਤੁਹਾਡੀ ਗੱਲ ਦਰੁਸਤ ਹੈ ਕਿ ਸਾਧੂ ਸਿੰਘ ਧਰਮਸੋਤ ਜਿਹੜੇ ਪੰਜਾਬ ਸਰਕਾਰ 'ਚ ਮੰਤਰੀ ਰਹੇ ਨੇ ਤੇ ਅੱਜ ਕੱਲ੍ਹ ਦੂਜੀ ਵਾਰ ਹੁਣ ਅੰਦਰ ਗਏ ਨੇ। ਪਹਿਲਾਂ ਉਹਨਾਂ ਦਾ ਮਾਮਲਾ ਜੰਗਲਾਤ ਵਿਭਾਗ ਨੂੰ ਲੈ ਕੇ ਸੀ ਕਿ ਜੰਗਲਾਂ ਦੀ ਕਟਾਈ ਦੇ ਨਾਂ ਦੇ ਉੱਤੇ 500 ਰੁਪਈਆ ਪਰ ਦਰਖਤ ਦੇ ਹਿਸਾਬ ਨਾਲ ਉਹਨਾਂ ਨੇ ਵਸੂਲੀ ਕੀਤੀ, ਉਹਨਾਂ ਤੇ ਦੋਸ਼ ਲੱਗੇ ਸੀ। ਉਸ ਮਾਮਲੇ 'ਚ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਗ੍ਰਿਫਤਾਰੀ ਤੋਂ ਅੱਜ ਕੱਲ੍ਹ ਉਹ ਜ਼ਮਾਨਤ ਤੇ ਚੱਲ ਰਹੇ ਸੀ ਜੀ। ਪਰ ਹੁਣ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹ ਆਮਦਨ ਤੋਂ ਵੱਧ, ਮਤਲਬ ਕਿ ਜਾਇਦਾਦ ਬਣਾਉਣ ਦਾ ਹੀ ਮਾਮਲਾ ਨਹੀਂਗਾ। ਆਮਦਨ ਤੋਂ ਵੱਧ ਖਰਚਿਆਂ ਦਾ ਮਾਮਲਾ ਹੈ। ਹੁਣ ਪਤਾ ਨਹੀਂ ਵਿਚਾਰਿਆਂ ਨੇ ਕਿਤੋਂ ਆਧਾਰ ਦੂਰ ਫੜੇ ਹੋਣੇ ਹਨ, ਪਤਾ ਨਹੀਂ ਹੁਣ ਕੈਪਟਨ ਵਾਲੇ ਚੱਲ ਰਹੇ ਆ ਕਿ ਮਹਾਰਾਣੀ ਪ੍ਰਨੀਤ ਕੌਰ ਵਾਲੇ ਚੱਲ ਰਹੇ, ਕਿਹਦੇ ਵਾਲੇ ਚੱਲ ਰਹੇ, ਆਧਾਰ ਕਿਤੋਂ ਫੜਿਆ। ਕਿਉਂਕਿ ਜਿਹੜੀ ਜਿਸ ਆਧਾਰ ਦੇ ਉੱਤੇ ਕੱਲ ਗ੍ਰਿਫਤਾਰੀ ਹੋਈ ਹੈ ਉਹ ਆਧਾਰ ਬੜਾ ਕਮਾਲ ਹੈ ਪ੍ਰਵੀਨ ਜੀ। ਅੱਛਾ। ਉਹ ਕਹਿੰਦੇ ਜੀ ਜਨਾਬ ਕੋਲ ਪੈਸੇ ਤਾਂ ਹੈਗੇ 2.37 ਕਰੋੜ। ਠੀਕ ਹੈ, ਠੀਕ ਹੈ, ਮਤਲਬ 2.5 ਕਰੋੜ ਤੋਂ ਘੱਟ ਹੈ ਪੈਸਾ। ਹਾਂਜੀ। ਤੇ ਖਰਚ ਤਾਂ 9.25 ਕਰੋੜ ਜੀ, ਮਤਲਬ 8 ਕਰੋੜ 76 ਲੱਖ ਰੁਪਇਆ ਖਰਚਤਾ ਤੇ ਕੋਲ ਨੇ 2 ਕਰੋੜ 37 ਲੱਖ ਰੁਪਇਆ। ਤੇ ਇਹਦਾ ਮਤਲਬ ਜਿਹੜਾ ਇੰਨਾ ਵੱਧ ਖਰਚਿਆ ਫਿਰ ਇਹ ਕਿਤੋਂ ਉਧਾਰ ਲਿਆ ਹੋਊਗਾ, ਕਿਉਂਕਿ ਇੰਨੇ ਦੁੱਧ ਧੋਤੇ ਨੇ ਸਾਧੂ ਤਾਂ ਨਾ ਹੈ ਅਗਲੇ ਦਾ। ਸੋ ਇਸ ਲਈ ਇਹ ਉਹ ਮਾਮਲਾ, ਮਤਲਬ ਹੈਰਾਨੀ ਹੁੰਦੀ ਹੈ ਪ੍ਰਵੀਨ ਜੀ, ਮਤਲਬ ਕਿ ਇਹ ਉਹ ਖਰਚੇ ਹੋਣਗੇ ਜਿਹੜੇ ਫੜ ਹੋ ਗਏ। 8 ਕਰੋੜ 76 ਲੱਖ ਦੇ ਖਰਚੇ ਉਹ ਨੇ ਜਿਹੜੇ ਕਿਤੇ ਦਿਖ ਗਏ ਕਿ ਸਾਧੂ ਸਿੰਘ ਧਰਮਸੋਤ ਜਾਂ ਇਹਦੇ ਟੱਬਰ ਨੇ ਜਾਂ ਇਹਦੇ ਪਰਿਵਾਰ ਨੇ ਕੀਤੇ ਨੇ, ਉਹ ਖਰਚੇ ਹੋਣਗੇ। ਇਹ ਤੋਂ ਬਿਨਾਂ ਜਿਹੜੇ ਬਿਨਾਂ ਦੇਖੇ ਖਰਚੇ ਹੁੰਦੇ ਨੇ, ਜਿਹੜਾ ਤੁਸੀਂ ਕੈਸ਼ 'ਚ ਨਗਦ ਮਾਲ ਆਇਆ ਨਗਦ ਗਿਆ ਉਹਦਾ ਹਿਸਾਬ ਤਾਂ ਕੋਈ ਰੱਖੇ ਨਹੀਂ ਪਾਉਂਦਾ। ਸੋ ਇਹ ਉਹ ਖਰਚੇ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਸੋ ਕੱਲ ਜਦੋਂ ਮਤਲਬ ਕਿ ਇਹਨਾਂ ਦੀ ਸ਼ਾਮ ਨੂੰ ਗ੍ਰਿਫਤਾਰੀ ਹੁੰਦੀ ਹੈ, ਅੱਜ ਇਹਨਾਂ ਨੂੰ ਪੇਸ਼ ਕੀਤਾ ਜਾਣਾ। ਸੋ ਹੁਣ ਇਸ ਸਮੇਂ ਕਾਂਗਰਸ ਦੇ ਵੈਸੇ ਤਾਂ ਇਹ ਚੌਥੇ ਮੰਤਰੀ ਨੇ ਅੰਦਰ, ਪਰ ਜਿਹੋ ਜਿਹੇ ਮਾਮਲਿਆਂ 'ਚ ਫਸੇ ਨੇ ਉਹੋ ਜਿਹੇ ਮਾਮਲਿਆਂ ਵਾਲੇ ਤੀਜੇ ਮੰਤਰੀ ਨੇ। ਵੈਸੇ ਜੇਕਰ ਤੁਸੀਂ ਦੇਖੋ ਤਾਂ ਇਸ ਮੌਕੇ ਨਵਜੋਤ ਸਿੰਘ ਸਿੱਧੂ ਵੀ ਅੰਦਰ ਨੇ, ਉਸ ਤੋਂ ਬਾਅਦ ਆਪਣਾ ਸੁੰਦਰ ਸ਼ਾਮ ਅਰੋੜਾ ਅੰਦਰ ਨੇ, ਉਸ ਤੋਂ ਬਾਅਦ ਜਿਹੜੇ ਤੀਸਰੇ ਮੰਤਰੀ ਨੇ ਆਪਣਾ ਭਾਰਤ ਭੂਸ਼ਣ ਆਸ਼ੂ ਉਹ ਅੰਦਰ ਨੇ, ਤੇ ਹੁਣ ਸਾਧੂ ਸਿੰਘ ਧਰਮਸੋਤ। 4 ਕਾਂਗਰਸੀ ਸਾਬਕਾ ਮੰਤਰੀ ਅੰਦਰ ਚਲੇ ਗਏ। ਗਿਲਜੀਆਂ ਦਾ ਅਜੇ ਜ਼ਮਾਨਤ ਚੱਲਦੀ ਆ, ਅਕਾਲੀਆਂ ਦੇ ਕਈਆਂ ਦੇ, ਹੋਰ ਕਈ ਕਾਂਗਰਸੀਆਂ ਦੇ ਫੋਲੇ ਜਾ ਰਹੇ ਨੇ। ਪਰ ਜੇਕਰ ਨਵਜੋਤ ਸਿੱਧੂ ਦੇ ਮਾਮਲੇ ਤੁਸੀਂ ਵੱਖ ਰੱਖੋ ਕਿ ਉਹ ਇੱਕ ਸੜਕ ਹਾਦਸੇ ਵਾਲਾ ਮਾਮਲਾ ਸੀ ਜਿਸ 'ਚ ਉਹਨਾਂ ਨੂੰ ਲੰਬੇ ਸਮੇਂ ਬਾਅਦ ਜੇਲ੍ਹ ਜਾਣਾ ਪਿਆ, ਤਾਂ ਆਹ ਭ੍ਰਸ਼ਟਾਚਾਰੀ ਵਾਲੇ ਮਾਮਲੇ, ਧੋਖਾਧੜੀ ਵਾਲੇ ਮਾਮਲੇ ਸੁੰਦਰ ਸ਼ਾਮ ਅਰੋੜਾ, ਭਾਰਤ ਭੂਸ਼ਣ ਆਸ਼ੂ ਤੇ ਸਾਧੂ ਸਿੰਘ ਧਰਮਸੋਤ ਹੁਣ ਤੀਜੇ ਨੇ। ਪਰ ਇਹ ਮਾਮਲਾ ਇੱਥੇ ਮੁੱਕਣ ਵਾਲਾ ਨਹੀਂ ਪ੍ਰਵੀਨ ਜੀ। ਤੁਸੀਂ ਇਹ ਦੇਖੋ ਕਿ ਜਿਹੜਾ ਕੱਲ ਵਿਜੀਲੈਂਸ ਨੇ ਹਵਾਲਾ ਦਿੱਤਾ, ਉਹ ਕਹਿੰਦੇ ਜੀ 270% ਇਜ਼ਾਫਾ ਹੈ, ਠੀਕ ਹੈ, ਇਹਨਾਂ ਦੀ ਜਾਇਦਾਦ ਦੇ ਵਿੱਚ। ਤੇ ਇਸ ਲਈ ਇਹ ਸਵਾਲ ਹੈ ਕਿ ਇਹ ਉਹ ਹੈ ਜਾਇਦਾਦ ਤੇ ਪ੍ਰਾਪਰਟੀ, ਇਹਦੇ ਵਿੱਚ ਮਕਾਨ ਵੀ ਨੇ, ਇਹਦੇ ਵਿੱਚ ਘਰ ਵੀ ਨੇ, ਇਹਦੇ ਵਿੱਚ ਕੋਠੀਆਂ ਵੀ ਨੇ, ਇਹਦੇ ਵਿੱਚ ਵਪਾਰਕ ਅਦਾਰੇ ਵਾਲੀਆਂ ਥਾਵਾਂ ਵੀ ਨੇ, ਇਹਦੇ ਵਿੱਚ ਖੇਤੀ ਵਾਲੀ ਜ਼ਮੀਨ ਵੀ ਹੈਗੀ। ਸੋ ਵੱਖੋ ਵੱਖ ਥਾਵਾਂ ਤੇ ਜਿਹੜੀਆਂ ਉਹਨੇ ਲਈਆਂ ਉਹਦੇ ਆਧਾਰ ਦੇ ਉੱਤੇ ਕਹਿੰਦੇ ਸਾਰਾ ਦਸਤਾਵੇਜ਼ ਤਿਆਰ ਕੀਤਾ। ਤੇ ਉਹ ਕਹਿੰਦੇ 2016 ਤੋਂ ਲੈ ਕੇ 1 ਮਾਰਚ 2016 ਤੋਂ ਲੈ ਕੇ 31 ਮਾਰਚ 2022 ਤੱਕ
ਜਿਹੜੀ ਜਾਇਦਾਦ ਇਹਨਾਂ ਨੇ ਆਪਣੇ ਅੰਕੜਿਆਂ 'ਚ ਦਿਖਾਈ, ਦਸਤਾਵੇਜ਼ਾਂ 'ਚ ਦਿਖਾਈ, ਜਿਹੜੀ ਇਹਨਾਂ ਦੀ ਕੁੱਲ ਆਮਦਨ ਸਰੋਤ ਬਣੀ, ਉਹ ਬਣੀ 2,37,12,596 ਰੁਪਏ। ਤੇ ਜਿਹੜੀ ਖਰਚ ਦਿੱਤੀ ਇਸ ਸਮੇਂ ਦੇ ਦੌਰਾਨ, ਉਹ ਖਰਚੀ 8,76,30,888 ਰੁਪਏ। ਠੀਕ ਹੈ। ਤੇ ਇਸ ਹਵਾਲੇ ਨਾਲ ਸਵਾਲ ਆਇਆ ਕਿ ਭਾਈ ਆਹ ਜਿਹੜਾ ਪੈਸਾ ਹੈ, ਤੁਸੀਂ ਐਲਾਨੀ ਹੋਈ ਆਪਣੀ ਰਾਸ਼ੀ ਤੋਂ ਬਿਨਾਂ ਜਿਹੜਾ 6,39,18,292 ਰੁਪਏ ਖਰਚੇ ਨੇ, ਇਹ ਕਿੱਥੋਂ ਆਏ? ਮਤਲਬ 6,39,00,000 ਲਗਭਗ 6.5 ਕਰੋੜ ਰੁਪਈਆ ਐਂ ਖਰਚਦਾ ਜਿਹੜਾ ਹੈ ਹੀ ਨਹੀਂ ਕੋਲ, ਬਿਲਕੁਲ ਸਹੀ ਹੈ। ਤੇ ਉਹ ਕਿੱਥੋਂ ਖਰਚਿਆ ਹੋਵੇ? ਸਾਧੂ ਸਿੰਘ ਧਰਮ ਸਿੰਘ ਤੋਂ ਜਵਾਬ ਮੰਗਿਆ। ਸੋ ਇਸ ਮਾਮਲੇ 'ਚ ਫਸੇ ਨੇ। ਪਰ ਅਜੇ ਇੱਕ ਮਾਮਲਾ ਹੋਰ ਵੱਡਾ ਪਿਆ ਪ੍ਰਵੀਨ ਜੀ। ਠੀਕ ਹੈ। ਉਹ ਹੈ ਜਵਾਕਾਂ ਦਾ ਵਜੀਫੇ ਖਾਣ ਵਾਲਾ, ਤੇ ਉਹ ਕਰੀਬ 300 ਕਰੋੜ ਦਾ ਮਾਮਲਾ ਹੈ ਜੀ। ਤੇ ਹੁਣ ਉਹ 'ਚ ਕਿਹਨੇ ਛਕਿਆ, ਔਰ ਹੱਦ ਦਰਜੇ ਦੀ ਉਹ ਹੈ ਕਿ ਜਿਹੜਾ ਭਾਈਚਾਰਿਆਂ 'ਚੋਂ ਤੁਸੀਂ ਆਉਨੇ ਹੋ, ਜਿਨ੍ਹਾਂ ਦੀ ਤੁਸੀਂ ਪੈਰਵੀ ਕਰਦੇ ਹੋ, ਤੇ ਉਹਨਾਂ ਜਵਾਕਾਂ ਦੇ ਵਜੀਫੇ ਖਾ ਗਏ ਸੀ। ਇਸ ਲਈ ਇਹ ਵੱਡਾ ਸਵਾਲ ਖੜਾ ਕਿ ਤੁਸੀਂ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ, ਦਲਿਤ ਭਾਈਚਾਰੇ ਦੇ, SC BC ਬੱਚਿਆਂ ਦੇ ਤੁਸੀਂ ਉਹਨਾਂ ਦੇ ਵਜੀਫੇ ਖਾਦੇ ਨੇ, ਤੇ ਉਸ ਮਾਮਲੇ ਦੀ ਵੀ ਜਾਂਚ ਹੋਣੀ ਹੈ ਔਰ ਮਾਮਲਾ ਅੱਗੇ ਤੱਕ ਜਾਣਾ। ਇਹੀ ਨਹੀਂ, ਹੁਣ ਇਹ ਮਾਮਲਾ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਸਕਾਲਰਸ਼ਿਪ ਵਾਲੇ ਮਾਮਲੇ 'ਚ ਘੁਟਾਲੇ ਦੀ ਜਾਂਚ CBI ਕੋਲ ਚਲੀ ਜਾਵੇ, ਤੇ ਇੱਧਰ ਜਿਹੜੀ ED ਹੈ ਉਹ ਪਹਿਲਾਂ ਤੋਂ ਹੀ ਜਿਹੜੀ ਇਹਨਾਂ ਦੇ ਘੁਟਾਲੇ ਨੇ, ਚਾਹੇ ਉਹ ਜੰਗਲਾਤ ਵਾਲੇ ਨੇ, ਚਾਹੇ ਉਹ ਆਮਦਨ ਤੋਂ ਵੱਧ ਸਰੋਤਾਂ ਵਾਲੇ, ਚਾਹੇ ਮਨੀ ਲੈਂਡਿੰਗ ਦੇ ਮਾਮਲੇ ਨੇ, ਉਹਦੀ ED ਵੀ ਨਜ਼ਰ ਰੱਖ ਰਹੀ ਹੈ। ਸੋ ਹੋ ਸਕਦਾ ਹੈ ਇਹਨਾਂ ਦੇ ਜਿਹੜੇ ਆਕਾ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਸਾਧੂ ਸਿੰਘ ਧਰਮਸੋਤ ਦੇ, ਕਹਿੰਦੇ ਜਿਨ੍ਹਾਂ ਵੱਲੋਂ ਮਤਲਬ ਕਿ ਸੇਵਾ ਨਿਭਾਉਂਦੇ ਸੀ ਇਹ ਸਾਰੀਆਂ, ਹੈ ਨਾ, ਇਸ ਲਈ ਹੋ ਸਕਦਾ ਕਿ ਉਹ CBI ਜਾਂ ED ਵਾਲੇ ਮਾਮਲਿਆਂ 'ਚ ਬਚਾ ਲੈਣ ਸਾਧੂ ਸਿੰਘ ਧਰਮਸੋਤ ਨੂੰ, ਪਰ ਵਿਜੀਲੈਂਸ ਵੱਲੋਂ, ਸਰਕਾਰ ਵੱਲੋਂ ਬਚਣਾ ਬਹੁਤ ਔਖਾ ਹੈ ਜੀ। ਬਿਲਕੁਲ। ਹੁਣ ਇਹ ਜੀ ਸਥਿਤੀ 'ਚ BJP ਤਾਂ ਲੈਣ ਤੋਂ ਰਹੀ, ਹਲੇ ਮੈਨੂੰ ਲੱਗਦਾ BJP ਤਾਂ ਜੀ ਸ਼ਾਮਲ ਨਹੀਂ ਕਰ ਸਕਦੀ ਹੁਣ ਸਾਧੂ ਸਿੰਘ ਧਰਮਸੋਤ ਨੂੰ, ਮੈਨੂੰ ਜੋ ਸਮਝ ਆਉਂਦੀ ਹੈ ਨਾ। ਤਾਂ ਹੀ ਭਗਵੰਤ ਮਾਨ ਨੇ ਸ਼ਾਇਦ ਕਿਹਾ ਸੀ ਕਿ ਮੈਂ ਕਿਹਾ ਕਿ ਸਵੇਰੇ ਹੀ ਨੱਪ ਲਓ, ਇਹ ਤੋਂ ਪਹਿਲਾਂ ਕਿ BJP ਸ਼ਾਮਲ ਹੋਵੇ, ਪਹਿਲਾਂ ਪੜ੍ਹ ਲਓ। ਸੋ ਹੋ ਸਕਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੋਵੇ ਜੇ BJP ਚਲਾ ਗਿਆ ਫਿਰ ਸਾਡੇ ਲਈ ਨੱਪਣਾ ਵੀ ਔਖਾ ਹੋ ਜਾਊਗਾ। ਪਰ ਹੁਣ ਉਹ ਦੂਸਰੀ ਵਾਰ, ਪਹਿਲਾਂ ਜੰਗਲਾਤ ਵਾਲੇ ਮਾਮਲੇ 'ਚ ਤੇ ਹੁਣ ਇਸ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਫਸੇ ਨੇ, ਤੇ ਅਜੇ ਸਕਾਲਰਸ਼ਿਪ ਵਾਲਾ ਮਾਮਲਾ ਪਿਆ ਹੈ, ਤੇ ਹੋਰ ਕਈ ਮਾਮਲੇ ਖੁੱਲ ਸਕਦੇ ਨੇ। ਸੋ ਇਸ ਲਈ ਸਾਧੂ ਸਿੰਘ ਧਰਮਸੋਤ ਦਾ ਹੁਣ ਇਹ ਮਾਮਲਾ ਵੱਡਾ ਬਣ ਗਿਆ। ਸੋ ਇਸ ਲਈ ਇਸ ਮਾਮਲੇ 'ਚ ਹੁਣ ਬਚਣਾ ਵੀ ਮੁਸ਼ਕਿਲ ਹੈ, ਤੇ ਹੁਣ ਦੇਖਦੇ ਹਾਂ ਇਹ ਤੋਂ ਬਾਅਦ ਅਗਲਾ ਨੰਬਰ ਵੀ ਕਿਹਦਾ ਹੁੰਦਾ, ਤੇ ਇਸ ਮਾਮਲੇ 'ਚ ਸਫਾਈ 'ਚ ਆਪਣਾ ਕਿਹੜਾ ਪੱਖ ਰੱਖਦੇ ਨੇ, ਦੇਖਣ ਵਾਲੀ ਗੱਲ ਹੋਗੀ। ਪਹਿਲਾਂ ਵੀ 900 ਪੰਨਿਆਂ ਦਾ ਚਲਾਨ ਪੇਸ਼ ਕੀਤਾ ਸੀ ਵਿਜੀਲੈਂਸ ਨੇ, ਤੇ ਹੁਣ ਦੇਖਦੇ ਹਾਂ ਇਸ ਵਾਰ ਕਿੰਨੇ ਪੰਨਿਆਂ ਦਾ ਚਲਾਨ ਆਉਂਦਾ। ਜੀ। ਇਹ BJP ਦੇ ਵਿੱਚ ਜਾਣ ਤੋਂ ਸਰਕਾਰ ਕਿਉਂ ਡਰਦੀ ਸੀ ਕਿ ਉਧਰਲੀ ਵਾਸ਼ਿੰਗ ਮਸ਼ੀਨ 'ਚ ਜਾ ਕੇ ਸਾਫ਼ ਨਾ ਹੋ ਜਾਣ? ਹਾਂ, ਬਿਲਕੁਲ ਪ੍ਰਵੀਨ ਜੀ, ਡਰ ਰਹਿੰਦਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਦਾ ਦਿੱਲੀ ਦੀ ਜਿਹੜੀ ਭਾਜਪਾ ਟੀਮ ਹੈ ਜਾਂ ਹਾਈ ਕਮਾਂਡ ਹੈ, ਉਹਦੇ ਨਾਲ ਵੀ ਰਿਸ਼ਤਾ ਸੁਖਾਵਾਂ ਹੈ। ਸੋ ਇਸ ਲਈ ਹੋ ਸਕਦਾ ਉੱਥੋਂ ਵੀ ਪੁੱਛਣਾ ਪੈਂਦਾ ਹੋਵੇ ਜੀ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਤੇ ਡੇਰਾ ਮੁਖੀ ਦੇ ਖਿਲਾਫ ਜਿਹੜੀ ਪਟੀਸ਼ਨ ਪਾਈ ਸੀ SGPC ਨੇ, ਉਹ ਵਾਪਸ ਲੈ ਲਈ ਹੈ, ਤੇ ਉਹਦੀ ਚਰਚਾ ਬਹੁਤ ਜ਼ਿਆਦਾ ਹੈ। ਲੋਕ ਚਰਚਾ ਇਹ ਕਰ ਰਹੇ ਨੇ ਕਿ ਵਾਪਸ ਲੈਣ ਦਾ ਕਾਰਨ ਕੀ ਹੈ। ਹਾਲਾਂਕਿ ਜਿਹੜੀਆਂ ਖਬਰਾਂ ਨੇ ਉਹ ਕਹਿੰਦੀਆਂ ਨੇ ਕਿ ਇਹਨੂੰ ਦੁਬਾਰਾ ਫੇਰ ਦਾਇਰ ਕੀਤਾ ਜਾਊਗਾ, ਪਰ ਇਹ ਵਾਪਸ ਕਿਉਂ ਲਈ ਹੈ? ਕਿ ਕੋਈ ਹੋਰ ਕਾਰਨ ਵੀ ਹੋ ਸਕਦਾ? ਪ੍ਰਵੀਨ ਜੀ, ਜਿਹੜਾ ਮਰਜ਼ੀ ਕਾਰਨ ਰਹੇ ਜੀ, ਚਾਹੇ ਉਹ ਕਾਨੂੰਨੀ ਪਹਿਲੂ ਤੋਂ ਹੋਵੇ, ਚਾਹੇ ਉਹ ਕੋਈ ਰਾਜਨੀਤਿਕ ਦਬਾਅ ਦਾ ਪਹਿਲੂ ਹੋਵੇ ਜੀ, ਮਤਲਬ ਲੋਕਾਂ ਦੇ ਮਨਾਂ 'ਚ ਖਦਸ਼ਾ ਇਸ ਲਈ ਪੈਦਾ ਹੁੰਦਾ ਹੈ ਕਿ ਇਹ ਉਹ ਸ਼੍ਰੋਮਣੀ ਕਮੇਟੀ ਹੈ ਜਾਂ ਉਹ ਧਿਰ ਹੈ ਜਿਹੜੀ ਬਾਬੇ ਨੂੰ ਕਲੀਨ ਚਿੱਟ ਦੇ ਚੁੱਕੀ ਹੈ। ਹਾਂਜੀ, ਬਿਲਕੁਲ। ਜਿਹੜੀਆਂ ਮਾਫੀਆਂ, ਮਤਲਬ ਜਥੇਦਾਰਾਂ ਤੋਂ ਮਾਫੀ ਦਵਾਈ ਗਈ, ਤੇ ਫਿਰ ਸ਼੍ਰੋਮਣੀ ਕਮੇਟੀ ਨੇ ਇਸ਼ਤਿਹਾਰ ਦਿੱਤੇ ਅਖਬਾਰਾਂ 'ਚ। ਸੋ ਇਹ ਸਾਰਾ ਕੁਝ ਕਿਉਂਕਿ ਡੇਰਾ ਮੁਖੀ ਦੀ ਫਿਲਮ ਚਲਾਉਣ ਦੇ ਲਈ, ਜਦੋਂ ਡੇਰਾ ਸਿਰਸਾ ਮੁਖੀ ਵਾਲਾ ਕਾਰਾ ਹੁੰਦਾ ਹੈ ਸਲਾਬਤਪੁਰਾ ਡੇਰੇ ਦੇ ਵਿੱਚ, ਬਠਿੰਡੇ ਦੇ ਵਿੱਚ, ਜਦੋਂ ਜਾਮੇ ਹਿੰਸਾ ਅਪਣਾਉਣ ਵਾਲਾ ਮਤਲਬ ਕਿ ਉਹ ਸਵਾਂਗ ਰਚਣ ਵਾਲਾ ਗੁਰੂ ਸਾਹਿਬ ਦਾ, ਸੋ ਉਸ ਤੋਂ ਬਾਅਦ ਜਿਹੀਆਂ ਸਿੱਖ ਭਾਵਨਾ ਨੂੰ ਠੇਸ ਪਹੁੰਚਦੀ, ਉਹ ਤੋਂ ਬਾਅਦ ਰੋਸਾ ਪਨਪਦਾ ਹੈ, ਤੇ ਉਹ ਸਾਰੇ ਮਾਮਲਿਆਂ ਦੇ ਹੋਣ ਦੇ ਬਾਵਜੂਦ ਇਹ ਕਿਹਾ ਜਾਵੇ ਕਿ ਜਥੇਦਾਰਾਂ ਕੋਲ ਚਿੱਠੀ ਆ ਗਈ ਜੀ, ਬਾਬੇ ਦਾ ਮਾਫੀਨਾਮਾ ਆ ਗਿਆ ਜੀ, ਉਹ ਦਸਤਖਤ ਕਿਹਦੇ ਕੀਤੇ, ਕਦੋਂ ਕੀਤੇ, ਕੋਈ ਨਹੀਂ ਪੁੱਛ ਰਿਹਾ ਤੇ ਬਾਦਲ ਕਹਿੰਦੇ ਜੀ ਘਰੇ ਬੁਲਾ ਕੇ ਜਥੇਦਾਰਾਂ ਨੂੰ ਕਹਿਣ ਕਿ ਬਾਬੇ ਨੂੰ ਮਾਫ ਕਰ ਦਿਓ, ਫਿਲਮ ਵੀ ਚਲਵਾਉਣੀ ਆ ਬਾਬੇ ਦੀ, ਸਾਰਾ ਕੁਝ ਕਰਾਉਣਾ, ਤੇ ਫਿਰ ਤੋਂ ਉਹ ਸ਼੍ਰੋਮਣੀ ਕਮੇਟੀ ਦੇ ਲੋਕ ਹੁਣ ਵੀ ਵਿਸ਼ਵਾਸ ਨਹੀਂ ਕਰ ਰਹੇ। ਇਸ ਲਈ ਹੁਣ ਮਾਮਲਾ ਬੇਸ਼ੱਕ ਇਹ ਉਹ ਹੈ ਪ੍ਰਵੀਨ ਜੀ ਕਿ ਪੈਰੋਲ ਦੇ ਖਿਲਾਫ ਪਟੀਸ਼ਨ ਪਾਈ ਸੀ ਸ਼੍ਰੋਮਣੀ ਕਮੇਟੀ ਨੇ, ਉਸ ਪੈਰੋਲ ਨੂੰ ਖਤਮ ਕਰ ਲਈ। ਕਿਉਂਕਿ ਤੁਸੀਂ ਇਹ ਦੇਖੋ ਕਿ ਇੱਕ ਮਤਲਬ ਸਾਲ ਦੇ ਵਿੱਚ ਹੀ 90 ਦਿਨਾਂ ਤੇ ਬਾਬਾ ਬਾਹਰ ਆਉਂਦਾ, 91 ਦਿਨ
ਜੀ 21 ਦਿਨ ਪਹਿਲਾਂ, 30 ਦਿਨ ਫੇਰ, 40 ਦਿਨ ਫੇਰ, ਹੂੰ 91 ਦਿਨ ਬਾਬਾ 2022 ਚ ਬਾਹਰ ਆ ਗਿਆ ਤੇ 23 ਚੜ੍ਹਦਿਆਂ ਫੇਰ 40 ਦਿਨਾਂ ਲਈ ਆ ਗਿਆ। 130 ਜੀ ਦਿਨਾਂ ਦੀ ਪੈਰੋਲ ਫਰਲੋ ਤੇ ਉਹਦੇ ਨਾਲ ਹੀ ਹੁਣ ਤੋਹਫਾ ਮਿਲ ਗਿਆ ਕਿ 90 ਦਿਨਾਂ ਦੀ ਸਜ਼ਾ ਮਾਫ, 3 ਮਹੀਨੇ ਦੀ ਸਜ਼ਾ ਵੀ ਮਾਫ ਹੋ ਗਈ ਹੈ। ਹੂੰ ਫੇਰ ਬਾਬਾ ਬੈਠ ਕੇ ਉੱਥੇ ਇਹ ਵੀ ਕਹਿੰਦਾ ਜੀ ਕਿ ਜੇ ਤੁਹਾਡੇ ਧਰਮ 'ਚ ਦਮ ਹੈ ਤਾਂ ਤੁਸੀਂ ਆਪਣੇ ਧਰਮ 'ਚ ਖਤਮ ਕਰਕੇ ਦਿਖਾਓ ਨਸ਼ਾ, ਮੈਂ ਚੈਲੰਜ ਕਰਦਾ। ਹੂੰ ਮੇਰਾ ਸਵਾਲ ਹੈ ਕਿ ਇਹਦਾ ਮਤਲਬ ਬਾਬਾ ਉਸ ਗੱਲ ਤੇ ਆਪਣੀ ਤੇ ਮੋਹਰ ਲਾ ਰਿਹਾ ਕਿ ਮੇਰੇ ਕੋਲ ਜਿਹੜੇ ਲੋਕ ਆਉਂਦੇ ਨੇ ਉਹ ਵੱਖਰਾ ਧਰਮ ਹੈ ਸਾਡਾ, ਕਿ ਉਹ ਹੂੰ ਜਾਮੇ ਹਿੰਸਾ ਵਾਲਾ, ਕਿਉਂਕਿ ਨਹੀਂ ਇਹ ਕਹਿਣ ਦੀ ਲੋੜ ਸੀ ਕਿ ਤੁਸੀਂ ਆਪਣੇ ਧਰਮ 'ਚ। ਇੱਕ ਪਾਸੇ ਬਾਬਾ ਕਹਿੰਦਾ ਕਿ ਮੈਂ ਸਭ ਦਾ ਸੇਵਾਦਾਰ ਹਾਂ, ਸਾਰੇ ਧਰਮ ਸਮਾਨ ਨੇ, ਅਸੀਂ ਜੀ ਤਾਂ ਇਨਸਾਨੀਅਤ ਦਾ ਭਲਾ ਕਰਦੇ ਹਾਂ, ਤੇ ਫਿਰ ਆ ਦੂਸਰਾ ਧਰਮ ਕਿਹਨੂੰ ਚੈਲੰਜ ਕੀਤਾ? ਕੀ ਜੀ ਇਹ ਬਾਬੇ ਨੇ ਮਤਲਬ ਕਿ ਕਿਸੇ ਰਾਜਨੀਤਿਕ ਧਿਰ ਦੀ ਸ਼ਹਿ ਦੇ ਉੱਤੇ ਜਾਂ ਕਿਸੇ ਰਾਜਨੀਤਿਕ ਇਸ਼ਾਰੇ ਤੇ ਇਹ ਬੋਲੇ ਨੇ ਤਾਂ ਕਿ ਪੰਜਾਬ 'ਚ ਮਾਹੌਲ ਤਣਾਅ ਵਾਲਾ ਬਣੇ? ਤੇ ਇੱਧਰ ਸ਼੍ਰੋਮਣੀ ਕਮੇਟੀ ਨੇ ਜਿਹੜੀ ਦੀ ਪਟੀਸ਼ਨ ਪਾਈ ਸੀ, ਉਹ ਪਾਈ ਸੀ ਕਿ ਅਸੀਂ ਭਾਈ ਤੇਰੀ ਜਿਹੜੀ ਪੈਰੋਲ ਮਿਲੀ ਆ ਅਸੀਂ ਉਹਨੂੰ ਚੈਲੰਜ ਕਰਦੇ ਹਾਂ ਤੇ ਉਹਨੂੰ ਹੂੰ ਵਾਪਸ ਲਿਆ ਜਾਵੇ। ਪੰਜਾਬ ਹਰਿਆਣਾ ਹਾਈ ਕੋਰਟ ਨੇ ਐਸਜੀਪੀਸੀ ਦੀ ਪਟੀਸ਼ਨ ਤੇ ਸਵਾਲ ਖੜਾ ਕੀਤਾ ਤੇ ਉਸ ਸਵਾਲ ਨੂੰ ਦੇਖਦਿਆਂ ਹੋਏ ਇਹਨਾਂ ਨੂੰ ਵਾਪਸ ਲੈਣਾ ਪਿਆ। ਤੇ ਹੁਣ ਹੂੰ ਇਹਨਾਂ ਨੇ ਇਹ ਕਿਹਾ ਕਿ ਸਾਡੇ 'ਚ ਜਿਹੜੀਆਂ ਉੱਚ ਕੁਝ ਕਮੀਆਂ ਰਹਿ ਗਈਆਂ, ਕਮੀਆਂ ਰਹਿ ਗਈਆਂ, ਅਸੀਂ ਉਹਨੂੰ ਦੂਰ ਕਰਾਂਗੇ ਤੇ ਹੂੰ ਦੁਬਾਰਾ ਇੱਕ ਨਵੀਂ ਪਟੀਸ਼ਨ ਛੇਤੀ ਉਹ ਦਾਖਲ ਕਰਾਂਗੇ। ਸੋ ਹਵਾਲਾ ਇਹ ਦਿੱਤਾ, ਪਰ ਲੋਕਾਂ 'ਚ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ। ਕੀ ਸ਼੍ਰੋਮਣੀ ਕਮੇਟੀ ਫਿਰ ਅਕਾਲੀ ਦਲ ਦੇ ਕਹੇ ਤੇ ਪਿੱਛੇ ਹਟੀ ਆ, ਤੇ ਅਕਾਲੀ ਦਲ ਨੂੰ ਕੀ ਭਾਜਪਾ ਨੇ ਕਿਹਾ, ਉਹ ਖੱਟਰ ਸਰਕਾਰ ਨੇ ਕਿਹਾ, ਯੂਪੀ ਸਰਕਾਰ ਨੇ ਕਿਹਾ, ਕਿ ਸਿੱਧਾ ਦਿੱਲੀ ਤੋਂ ਫਰਮਾਨ ਆਇਆ। ਸੋ ਇਹ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ, ਪਰ ਅਦਾਲਤ ਦੇ ਹਵਾਲੇ ਨਾਲ ਉਹਨਾਂ ਨੇ ਕਾਨੂੰਨੀ ਪੱਖ ਤੋਂ ਹੀ ਦੱਸਿਆ ਸਾਨੂੰ ਕਿ ਜੀ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਸ ਪਟੀਸ਼ਨ ਦੇ ਉੱਤੇ ਕੁਝ ਨੁਕਤੇ ਖੜੇ ਕੀਤੇ ਗਏ ਸੀ, ਕੁਝ ਸਵਾਲ ਖੜੇ ਕੀਤੇ ਸੀ, ਉਸ ਲਈ ਅਸੀਂ ਇਸ ਨੂੰ ਵਾਪਸ ਲੈਣਾ ਜ਼ਰੂਰੀ ਸੀ ਸਾਡੇ ਲਈ, ਇਸ ਲਈ ਅਸੀਂ ਵਾਪਸ ਲੈ ਨੂੰ ਨਵੇਂ ਸਿਰੇ ਤੋਂ ਅਸੀਂ ਪਾਵਾਂਗੇ। ਸੋ ਉਹਦੇ ਪਰ ਨਜ਼ਰ ਰੱਖਦੇ ਹਾਂ ਜੀ ਕਿ ਨਵੇਂ ਸਿਰੇ ਤੋਂ ਜਾਂਦੀ ਹੈ ਸ਼੍ਰੋਮਣੀ ਕਮੇਟੀ ਜਾਂ ਨਹੀਂ, ਜਾਂ ਫਿਰ ਇਹ ਚਿੱਠੀ ਮਾਫੀਨਾਮੇ ਵਰਗੇ ਕੋਈ ਕਰ ਹੈ। ਜੀ 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 ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ ਤੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਦੀ। ਕਹਿੰਦੇ ਡਰਾਈਵਰ ਕਨੈਕਟਰਾਂ ਦੀ ਤਾਂ ਭਰਤੀ ਤਾਂ ਛੱਡੋ, ਆਪ ਸਰਕਾਰ ਤਾਂ ਟਿਕਟਾਂ ਕੱਟਣ ਵਾਲੀ ਮਸ਼ੀਨ ਵੀ ਨਹੀਂ ਖਰੀਦ ਸਕੀ। ਪ੍ਰਵੀਨ ਜੀ, ਇਹ ਬਿਲਕੁਲ ਦਰੁਸਤ ਗੱਲ। ਹੂੰ ਪੰਜਾਬ ਦੇ ਵਿੱਚ ਮਾਫੀਆ ਰਾਜ ਦੇ ਖਿਲਾਫ, ਖਾਸ ਕਰ ਟਰਾਂਸਪੋਰਟ ਮਾਫੀਆ ਦੇ ਖਿਲਾਫ ਵੀ, ਜਿਵੇਂ ਰੇਤ ਬਜਰੀ ਦੇ ਮੁੱਦੇ ਤੇ ਭਗਵੰਤ ਮਾਨ ਹੋਰੀ ਅਕਸਰ ਬੋਲਦੇ ਸੀ, ਚਿੱਟੇ ਦੇ ਮੁੱਦੇ ਤੇ ਅਕਸਰ ਬੋਲਦੇ ਸੀ, ਉਸੇ ਤਰ੍ਹਾਂ ਕੇਵਲ ਮਾਫੀਆ, ਟਰਾਂਸਪੋਰਟ ਮਾਫੀਆ ਵੀ ਵੱਡਾ ਮੁੱਦਾ ਸੀ। ਤੇ ਹੁਣ ਆਉਣ ਤੋਂ ਬਾਅਦ ਕੋਈ ਮੁੱਦਾ ਯਾਦ ਨਹੀਂ, ਹੂੰ ਹੁਣ ਕਿਤੇ ਕੋਈ ਗੱਲ ਨਹੀਂ। ਕੀ ਹੁਣ ਟਰਾਂਸਪੋਰਟ ਮਾਫੀਆ ਮੁੱਕ ਗਿਆ? ਜੀ ਜੀ ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ 'ਚ ਚਰਚਾ ਕੀਤੀ ਸੀ ਕਿ ਅੱਡੇ ਤੋਂ 1 ਮਿੰਟ ਪਹਿਲਾਂ ਰੋਡਵੇਜ਼ ਦੀ ਬੱਸ ਤੋਰਨ ਨੂੰ ਵੀ ਪੈਸੇ ਲੱਗਦੇ ਨੇ, ਕੀਤੀ ਸੀ, ਮੈਨੂੰ ਯਾਦ ਆ। ਤੇ ਕੀ ਉਹਦੇ ਪਰ ਕਾਰਵਾਈ ਹੋਈ? ਅੱਜ ਜੀ ਤੱਕ ਕੋਈ ਉਹ ਕੰਮ ਰੁਕਿਆ? ਉਸੇ ਤਰ੍ਹਾਂ ਜਾਰੀ ਹੈ। ਹੋਰ ਛੱਡੋ, ਰੋਡਵੇਜ਼ ਦਾ ਧੰਦਾ ਉਸੇ ਤਰ੍ਹਾਂ ਜਾਰੀ ਆ, ਤੇ ਸਾਡੀਆਂ ਇੱਥੇ ਬੱਸਾਂ ਤੱਕ ਪੂਰੀਆਂ ਸੜਕ ਤੇ ਨਹੀਂ ਉਤਰਦੀਆਂ। 500 ਬੱਸ ਡਿਪੂਆਂ 'ਚ ਕਵਾੜ ਬਣ ਕੇ ਖੜੀ ਆ। ਠੀਕ ਹੈ। ਪੰਜਾਬ ਰੋਡਵੇਜ਼ ਦੀ 500 ਬੱਸ ਛੋਟੀ ਨਹੀਂ ਹੁੰਦੀ। ਬਹੁਤ ਹੁੰਦੀ 500 ਬੱਸ ਦਾ ਮਤਲਬ ਹੈ ਰੋਜ਼ਾਨਾ 54 ਲੱਖ ਦਾ ਨੁਕਸਾਨ, ਜੀ। ਮਹੀਨੇ 'ਚ 15 ਕਰੋੜ ਦਾ ਨੁਕਸਾਨ। ਹੂੰ ਤੇ ਨੁਕਸਾਨ ਦੀ ਭਰਪਾਈ ਕਿਹਨੇ ਕਰਨੀ ਹੈ? ਸਰਕਾਰ ਕਾਹਦੇ ਲਈ ਚੁਣੀ ਹੈ? ਤੇ ਜੀ ਫਿਰ ਉਹ ਕੌਣ ਛਕ ਰਿਹਾ ਮਲਾਈ? ਹਾਲਤ ਤਾਂ ਇਹ ਆ, ਹੂੰ ਲੋਕ ਕਹਿੰਦੇ ਮਤਲਬ ਕਿ ਜਿਹੜਾ 1-2 ਬੱਸਾਂ ਵਾਲੇ ਨੇ ਪ੍ਰਾਈਵੇਟ ਵਾਲੇ, ਉਹ ਕਹਿੰਦੇ ਅਸੀਂ ਵੀ ਮਾਰੇ ਗਏ ਤੇ ਰੋਡਵੇਜ਼ ਵੀ ਮਾਰੀ ਗਈ, ਬੜੇ ਘਰਾਣਿਆਂ ਦੀਆਂ ਮੌਜਾਂ ਨੇ। ਮੈਂ ਕਿਹਾ ਵੀ ਇਹ ਕਿਹੜਾ ਪਹਿਲੂ ਹੋਇਆ? ਜੀ ਉਹ ਕਹਿੰਦੇ ਜੀ ਬੀਬੀਆਂ ਜਿਹੜੀਆਂ ਨੇ ਉਹ ਸਰਕਾਰੀ ਬੱਸ 'ਚ ਚੜ੍ਹਦੀਆਂ ਨੇ, ਸਾਡੀ ਬੱਸ 'ਚ ਚੜ੍ਹਦੀਆਂ ਨਹੀਂ ਗੀਆਂ। ਹੁਣ ਉਸ ਚੱਕਰ ਦੇ ਵਿੱਚ ਜੇ ਬੀਬੀ ਨਾਲ ਕੋਈ ਉਹਦਾ ਘਰ ਵਾਲਾ ਆਇਆ ਹੋਵੇ, ਕੋਈ ਪਿਓ ਆਇਆ, ਕੋਈ ਭਰਾ ਆਇਆ, ਕੋਈ ਜਵਾਕ ਆਇਆ, ਤਾਂ ਉਹ ਵੀ ਫਿਰ ਸਰਕਾਰੀ ਬੱਸ 'ਚ ਚੜੂਗਾ ਕਹਿੰਦਾ। ਸੋ ਇਸ ਲਈ ਕਹਿੰਦਾ ਉਹ ਸਾਡੀ ਬੱਸ ਤਾਂ ਵੀ ਨਹੀਂ ਚੜ੍ਹਦਾ। ਜੇ ਕਹਿੰਦਾ ਕਿ ਕਾਲਜਾਂ ਵਾਲੀ ਹੇੜ ਆ, ਤਾਂ ਜੇ ਕੁੜੀਆਂ ਉੱਧਰ ਚੜ੍ਹਦੀਆਂ ਤਾਂ ਮੁੰਡੇ ਵੀ ਉੱਧਰ ਚੜ੍ਹ ਜਾਂਦੇ ਆ ਕਹਿੰਦਾ। ਸੋ ਉਹਨਾਂ ਨੇ ਵੈਸੇ ਵੀ ਟਿਕਟ ਇੱਧਰ ਵੀ ਲੈਣੀ, ਉੱਧਰ ਵੀ। ਸੋ ਹੁਣ ਪ੍ਰਾਈਵੇਟ ਵਾਲੇ ਕਹਿੰਦੇ ਜਿਹੜੀ ਛੋਟੀਆਂ ਟਰਾਂਸਪੋਰਟ ਆ, ਉਹ ਕਹਿੰਦੇ ਸਾਡਾ ਵੀ ਨੁਕਸਾਨ ਆ ਜੀ। ਇੱਧਰ ਰੋਡਵੇਜ਼ ਵਾਲਾ ਕਹਿੰਦੇ ਸਾਡੇ ਤੇ ਮੁਕਤ ਦਾ ਭਾਰ ਹੈ ਜੀ। ਪਰ ਜਿਹੜਾ ਆਹ ਮਸਲਾ ਹੈ ਕਿ ਤੁਸੀਂ ਡਿਪੂਆਂ 'ਚ ਖੜੀਆਂ ਬੱਸਾਂ ਉਹ ਵੀ ਨਹੀਂ ਚਲਾ ਪਾ ਰਹੇ, ਤੇ ਦੂਸਰੇ ਪਾਸੇ ਕੰਡਕਟਰਾਂ ਦੀ, ਡਰਾਈਵਰਾਂ ਦੀ ਭਰਤੀ ਨਹੀਂ ਕਰ ਪਾ ਰਹੇ। ਪ੍ਰਵੀਨ ਜੀ, 11 ਮਹੀਨਿਆਂ 'ਚ 28 ਰੱਖੇ ਨੇ, ਠੀਕ ਹੈ ਸਿਰਫ 28 ਡਰਾਈਵਰ। ਜੀ ਤੇ ਉਹ 28 ਡਰਾਈਵਰ ਵੀ ਠੇਕੇ ਤੇ ਰੱਖੇ ਨੇ, ਜਿਹੜੇ ਕਹਿੰਦੇ ਸੀ ਠੇਕਾ ਪ੍ਰਣਾਲੀ ਨਹੀਂ ਚੱਲਣ ਦੇਵਾਂਗੇ। ਤੇ ਬੱਸ ਖੜੀ ਆ 500 ਜੀ ਤੇ ਉਹ 500 ਚਲਾਉਣ ਦੇ ਲਈ ਕੀ 28 ਡਰਾਈਵਰ ਚਾਹੀਦੇ ਨੇ? ਆ ਲਓ, 18 ਰੋਡਵੇਜ਼ ਦੇ ਡਿਪੂਆਂ ਦੇ ਵਿੱਚ ਇਸ ਮੌਕੇ 500 ਤੋਂ ਵੱਧ ਬੱਸਾਂ ਖੜੀਆਂ ਨੇ। ਠੀਕ ਹੈ। ਤੇ ਪੰਜਾਬ ਸਰਕਾਰ ਨੇ, ਜਿਹੜੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆ, ਇਹਨੇ 28 ਡਰਾਈਵਰ ਤਾਂ ਰੱਖੇ, ਕੰਡਕਟਰ ਕੋਈ ਨਹੀਂ ਭਰਤੀ, ਹੋਰ ਡਰਾਈਵਰ ਕੋਈ ਨਹੀਂ ਭਰਤੀ। ਹੋਰ ਛੱਡੋ, ਜ਼ਿਆਦਾਤਰ ਬੱਸਾਂ 'ਚ ਅਜੇ ਵੀ ਕਹਿੰਦੇ ਹੱਥ ਨਾਲ ਪਰਚੀ ਕੱਟਣੀ ਪੈ ਰਹੀ ਹੈ, ਕਿਉਂਕਿ ਜਿਹੜੀਆਂ ਮਸ਼ੀਨਾਂ ਖਰਾਬ ਹੋ ਗਈਆਂ ਜਾਂ ਨਵੀਆਂ ਲੈਣੀਆਂ ਸੀ, ਡਿਮਾਂਡ ਜਿਹੜੀ ਭੇਜੀ ਗਈ, ਉਹ ਪਰਚੀ ਕੱਟਣ ਲਈ ਮਸ਼ੀਨਾਂ ਤੱਕ ਨਹੀਂ ਨਵੀਆਂ ਲੈ ਕੇ ਦਿੱਤੀਆਂ ਟਿਕਟਾਂ ਕੱਟਣ ਵਾਲੀਆਂ।
ਸੋ ਜਿਹੜੀ ਸਰਕਾਰ ਟਿਕਟਾਂ ਕੱਟਣ ਵਾਲੀ ਮਸ਼ੀਨਾਂ ਨਹੀਂ ਲੈ ਸਕਦੀ, ਉਹ ਤੋਂ ਕੀ ਉਮੀਦ ਕਰੋਗੇ ਕਿ ਉਹ ਡਰਾਈਵਰ ਕੰਡਕਟਰ ਦੀ ਭਰਤੀ ਕਰ ਲੂਗੀ? ਪ੍ਰਵੀਨ ਜੀ 1982 ਦੇ ਵਿੱਚ ਪੰਜਾਬ ਕੋਲ 2407 ਬੱਸਾਂ ਸੀ। ਠੀਕ ਹੈ। ਤੇ 41 ਸਾਲ ਹੋ ਗਏ ਹੁਣ ਮੇਰਾ ਖਿਆਲ ਲਈ ਆਉਂਦੇ ਹਨਾ। ਸੋ ਜੇਕਰ ਇਹਨਾਂ 41 ਸਾਲਾਂ ਦੇ ਹਵਾਲੇ ਨਾਲ ਦੇਖੀਏ ਤਾਂ ਜਨਸੰਖਿਆ ਸਾਡੀ ਕਿੱਥੇ ਗਈ ਜੀ। ਤੇ ਉਸ ਜਨਸੰਖਿਆ ਦੇ ਹਵਾਲੇ ਨਾਲ ਜਾਂ ਪਿੰਡਾਂ 'ਚ ਜਿਸ ਤਰ੍ਹਾਂ ਸੜਕਾਂ ਬਣੀਆਂ, ਜਿਸ ਤੱਕ ਪਹੁੰਚ ਹੋਈ, ਉਹਦੇ ਹਵਾਲੇ ਨਾਲ ਬੱਸਾਂ ਦੀ ਗਿਣਤੀ ਤੁਹਾਡੇ ਹਿਸਾਬ ਨਾਲ ਵਧਣੀ ਚਾਹੀਦੀ ਹੈ ਕਿ ਘਟਣੀ ਚਾਹੀਦੀ ਹੈ? 2407 ਬੱਸਾਂ ਸਾਡੇ ਕੋਲ ਹੈਗੀਆਂ 1982 ਚ ਜੀ, ਅੱਜ 2023 ਦੇ ਵਿੱਚ ਹੈਗੀ 1700 ਬੱਸ। ਠੀਕ ਹੈ, ਅੱਛਾ। ਤੇ 1700 ਚੋਂ ਵੀ 500 ਬੱਸ ਤੋਂ ਵੱਧ ਕਵਾੜ ਹੋ ਕੇ ਖੜੀ ਆ, ਪਿੱਛੇ ਰਹਿ ਗਈ 1200 ਬੱਸ। 1200 ਬੱਸ ਦੇ ਵਿੱਚੋਂ ਵੀ ਕਹਿੰਦੇ ਅੱਗੇ ਕੀ ਹੁੰਦਾ ਸੀ, ਡੀਪੂਆਂ ਦੇ ਕੋਲ ਜਿਹੜੀ ਉਹਨਾਂ ਦੀਆਂ ਮਕੈਨਿਕ ਦੀਆਂ ਡੀਪੂ ਨੇ ਜਿਹੜੇ, ਉਹਨਾਂ ਕੋਲ ਸੰਦ ਸਮਾਨ ਪੂਰਾ ਹੁੰਦਾ ਸੀ ਕਿ ਕੋਈ ਕੁੱਲ ਪੁਰਜਾ ਖਰਾਬ ਹੋ ਗਿਆ ਤਾਂ ਉੱਥੇ ਉਪਲਬਧ ਹੁੰਦਾ ਸੀ। ਹੁਣ ਜੇ ਬੱਸ ਖਰਾਬ ਹੋ ਜਾਵੇ, ਪਹਿਲਾਂ ਦੱਸਣਾ ਪੈਂਦਾ ਕਿ ਕਿਹੜਾ ਪੁਰਜਾ ਪਊਗਾ, ਫਿਰ ਉਹ ਮੰਗਾਵਾਂਗੇ, ਫਿਰ ਉਹ ਮਨਜ਼ੂਰ ਹੋ ਕੇ ਆਊਗਾ, ਫਿਰ ਪਊਗਾ, ਜਾਂ 4 ਦਿਨ ਖਰਾਬ ਬੱਸਾਂ ਜੀ। ਸੋ 1200 ਦੇ ਵਿੱਚੋਂ ਵੀ 1000 ਬੱਸ ਸੜਕ ਤੇ ਚੱਲ ਰਹੀ ਆ। ਸੋ 1982 2407 ਚੱਲਦੀਆਂ ਸੀ, ਅੱਜ 1000 ਬੱਸ ਸੜਕ ਤੇ ਆ। ਸੋ ਆਹ ਤਰੱਕੀ ਹੈ ਜੀ ਸਾਡੀ ਜੀ। ਤੇ ਫਿਰ ਇਹ ਟਰਾਂਸਪੋਰਟ ਮਾਫੀਆ ਨੂੰ ਸ਼ਹਿ ਨਹੀਂ ਤਾਂ ਹੋਰ ਕੀ ਹੈ? ਇਹ ਪ੍ਰਾਈਵੇਟ ਮਾਫੀਆ ਲਈ ਸੜਕ ਖਾਲੀ ਨਹੀਂ ਕੀਤੀ ਜਾ ਰਹੀ ਤਾਂ ਹੋਰ ਕੀ ਆ? ਕਾਊਂਟਰ ਖਾਲੀ ਨਹੀਂ ਕੀਤੇ ਜਾ ਰਹੇ ਤਾਂ ਹੋਰ ਕੀ ਆ? ਸੋ ਇਸ ਲਈ ਇਹ ਵੱਡਾ ਸਵਾਲ ਖੜਾ ਹੋ ਗਿਆ ਕਿ ਹਰ ਮਹੀਨੇ 15 ਕਰੋੜ ਦਾ ਨੁਕਸਾਨ, ਰੋਜ਼ਾਨਾ 54 ਲੱਖ ਦਾ ਨੁਕਸਾਨ, ਇਹ ਸਿਰਫ ਉਹਨਾਂ ਬੱਸਾਂ ਦੇ ਹਵਾਲੇ ਨਾਲ ਜਿਹੜਾ ਆਪਾਂ ਪਰਚੀਆਂ ਮਤਲਬ ਕਿ ਕਾਊਂਟਰ ਛੱਡਣ ਦੇ ਹਵਾਲੇ ਨਾਲ ਹੈ, ਬਾਕੀ ਖੇਡ ਹੈ ਜਿਹੜਾ ਉਹ ਵੱਖਰਾ। ਸੋ ਇਹ ਉਸ ਹਵਾਲੇ ਨਾਲ ਗੌਰ ਕਰਨ ਦੀ ਲੋੜ ਹੈ। ਸਰਕਾਰ ਤਾਂ ਕਹਿੰਦੀ ਸੀ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ, ਉਹ ਕਿੱਥੇ ਗਈਆਂ ਰੁਜ਼ਗਾਰ ਦੀਆਂ ਨੌਕਰੀਆਂ? ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ। ਨਿਆਣੇ ਕਹਿੰਦੇ ਅਸੀਂ 10-10 ਹਜ਼ਾਰ ਰੁਪਈਏ ਨੂੰ ਨੌਕਰੀ ਕਰਨ ਲਈ ਤਿਆਰ ਆ, ਸਾਨੂੰ ਡਰਾਈਵਰ ਕੰਡਕਟਰ ਰੱਖ ਲਓ, ਟੈਸਟ ਪਾਸ ਨੇ, ਸਾਡੇ ਕੋਲ ਸਾਰਾ ਕੁਝ ਹੈ, ਤੇ ਪਰ ਭਰਤੀ ਕਿੱਥੇ ਕਰਦੇ ਆ? ਸਰਕਾਰ ਤਾਂ ਭੁੱਲ ਜਾਂਦੀ। ਆਪਾਂ ਗੱਲ ਤਾਂ ਕੀਤੀ ਸੀ ਕਿ ਭੁੱਲਣ ਦੀ ਬਿਮਾਰੀ ਆ। ਬਿਲਕੁਲ ਬਿਲਕੁਲ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ। ਕੈਪਟਨ ਅਮਰਿੰਦਰ ਸਿੰਘ ਦੇ ਕਹਿੰਦੇ ਜਿਹੜੇ ਆਸੇ-ਪਾਸੇ ਸਮਰਥਕ ਨੇ, ਉਹ ਪਿਛਲੇ ਦਿਨਾਂ ਦੇ ਵਿੱਚ ਕਾਫੀ ਖੁਸ਼ ਸੀਗੇ ਵੀ ਸ਼ਾਇਦ ਮਹਾਰਾਸ਼ਟਰ ਨੂੰ ਜਾਣ ਵਾਲੀ ਬੱਸ ਨੂੰ ਹੱਥ ਪੈ ਜਾਊਗਾ ਤੇ ਵਧੀਆ ਕਪਤਾਨ ਸਾਹਿਬ ਚਲਾ ਲੈਣਗੇ ਤੇ ਅਸੀਂ ਵਿੱਚ ਠਾਠ ਨਾਲ ਬੈਠੇ ਰਹਾਂਗੇ। ਪਰ ਹੁਣ ਪਤਾ ਲੱਗਿਆ ਵੀ ਉਹ ਬੱਸ ਦਾ ਨੰਬਰ ਨਹੀਂ ਲੱਗ ਸਕਿਆ, ਕਿਉਂਕਿ ਹੁਣ ਗੱਲ ਸੁਣਨ ਦੇ ਵਿੱਚ ਇਹ ਆ ਰਹੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਮਹਾਰਾਸ਼ਟਰ ਦਾ ਰਾਜਪਾਲ ਬਣਾਉਣਾ ਹੀ ਨਹੀਂ ਚਾਹੁੰਦੀ। ਗੱਲ ਦਰੁਸਤ ਹੈ ਕਿ ਇਸ ਮਾਮਲੇ ਤੇ ਇਹ ਚਰਚਾ ਹੋ ਰਹੀ ਆ। ਉਹਦਾ ਪਹਿਲੂ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਇਸ ਮੌਕੇ ਮਤਲਬ ਕਿ ਬੀਜੇਪੀ 'ਚ ਸ਼ਾਮਲ ਨੇ, ਤੇ ਉਹ ਚਾਹੁੰਦੇ ਨੇ ਕਿ ਮੈਂ ਕੋਈ ਅਹੁਦਾ ਮੈਨੂੰ ਮਾਣ ਸਨਮਾਨ ਜੋਗਾ ਮਿਲ ਜਾਵੇ, ਜਾਂ ਉਹ ਨਹੀਂ ਚਾਹੁੰਦੇ ਹਜੇ। ਇਹ ਤਾਂ ਉਹਨਾਂ ਦੇ ਮਨ ਦੀ ਗੱਲ ਹੈ, ਕਿਉਂਕਿ ਜਦੋਂ ਹੁਣ ਆ ਰੌਲਾ ਪਿਆ ਕਿ ਉਹ ਮਹਾਰਾਸ਼ਟਰ ਦੇ ਮਤਲਬ ਕਿ ਰਾਜਪਾਲ ਲੱਗਣ ਜਾ ਰਹੇ ਨੇ, ਤਾਂ ਉਸ ਤੋਂ ਬਾਅਦ ਉਹਨਾਂ ਨੇ ਖੁਦ ਦੇ ਸਾਹਮਣੇ ਕਹਿੰਦੇ ਕਿ ਮੀਡੀਆ ਵਾਲੇ ਮੈਨੂੰ ਕਦੇ ਹਿਮਾਚਲ ਭੇਜ ਦਿੰਦੇ ਨੇ, ਕਦੇ ਇੱਧਰ ਨੂੰ ਭੇਜ ਦਿੰਦੇ ਨੇ, ਕਦੇ ਚੱਲਦਾ ਜੀ ਕਿ ਮੈਂ ਰਾਜਦੂਤ ਲੱਗਣ ਚੱਲਿਆ, ਤੇ ਹੁਣ ਕਹਿੰਦੇ ਮੈਨੂੰ ਮਹਾਰਾਸ਼ਟਰ ਭੇਜੀ ਜਾਂਦੇ ਨੇ, ਪਰ ਮੈਨੂੰ ਤਾਂ ਕੁਝ ਨਹੀਂ ਪਤਾ। ਹਾਂ, ਨਾਲ ਹੀ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਮੈਨੂੰ ਜਿੱਥੇ ਲਾਉਣਗੇ, ਜਿਹੜੇ ਮੋਰਚੇ ਤੇ ਤਾਇਨਾਤ ਕਰਨਗੇ, ਜੋ ਸੇਵਾ ਦੇਣਗੇ, ਮੈਂ ਉਹਦੇ ਲਈ ਤਿਆਰ ਹਾਂ। ਠੀਕ ਹੈ। ਸੋ ਇਸੇ ਚੋਂ ਜਦੋਂ ਪਹੁੰਚ ਕੀਤੀ ਗਈ ਭਾਜਪਾਈਆਂ ਤੱਕ ਜਾਂ ਦਿੱਲੀ ਤੱਕ ਦਾ, ਤਾਂ ਉਹਨਾਂ ਦੀਆਂ ਝਰੀਟਾਂ 'ਚ ਜਿਹੜੀਆਂ ਖਬਰਾਂ ਨਿਕਲ ਕੇ ਆਈਆਂ, ਪ੍ਰਵੀਨ ਜੀ, ਆਈਆਂ ਕਿ ਅਮਰਿੰਦਰ ਸਿੰਘ ਤਾਂ ਛੇਤੀ ਚਾਹੁੰਦੇ ਨੇ ਕੋਈ ਅਹੁਦਾ, ਤੇ ਉਹ ਚਾਹੁੰਦੇ ਨੇ ਮੈਨੂੰ ਕਿਤੇ ਚੰਗੇ ਸੂਬੇ ਦਾ ਰਾਜਪਾਲ ਲਾਤਾ ਜਾਵੇ, ਛੋਟੇ ਮੋਟੇ ਦਾ ਤਾਂ ਮੈਂ ਲੱਗਣਾ ਨਹੀਂ। ਇਸ ਲਈ ਹਿਮਾਚਲ ਵਗੈਰਾ ਤੋਂ ਲੱਗਣ ਲਈ ਤਿਆਰ ਨਹੀਂ ਸੀ। ਮਹਾਰਾਸ਼ਟਰ ਦਾ ਰਾਜਪਾਲ ਲੱਗਣਾ ਮਤਲਬ ਧਨ ਕੁਬੇਰ ਦਾ ਰਾਜਪਾਲ ਲੱਗਣ ਵਰਗਾ ਨਾ। ਸੋ ਇਸ ਲਈ ਉੱਥੇ ਲਈ ਉਹ ਤਿਆਰ ਸੀ, ਪਰ ਉੱਥੇ ਲਈ ਭਾਜਪਾ ਤਿਆਰ ਨਹੀਂ। ਬੇਸ਼ੱਕ ਉਹ ਅਹੁਦਾ ਖਾਲੀ ਹੋਣ ਜਾ ਰਿਹਾ, ਉੱਥੇ ਦੇ ਜਿਹੜੇ ਰਾਜਪਾਲ ਨੇ ਉਹਨਾਂ ਨੇ ਖੁਦ ਇੱਛਾ ਪ੍ਰਗਟਾਈ ਹੈ ਕਿ ਮੈਂ ਛੱਡਣਾ ਹੈ। ਹਾਂਜੀ ਹਾਂਜੀ। ਤੇ ਪਰ ਉੱਥੇ ਤਾਂ ਹੋ ਸਕਦਾ ਕਿ ਉਹਦੀ ਥਾਂ ਤੇ ਕਿਸੇ ਹੋਰ ਨੂੰ ਲਾਤਾ ਜਾਵੇ ਜੀ। ਪਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਮਰਿੰਦਰ ਸਿੰਘ ਨੂੰ ਕੋਈ ਅਜਿਹਾ ਅਹੁਦਾ ਜਿੱਥੇ ਸਿਆਸਤ ਤੋਂ ਸਿੱਧੀ ਤੋਂ ਰਿਟਾਇਰਮੈਂਟ ਵਰਗਾ ਅਹੁਦਾ ਹੋਵੇ, ਉਹ ਮਿਲਣ ਦੀ ਆਸ ਨਹੀਂ। ਠੀਕ ਹੈ, ਅੱਛਾ। ਭਾਜਪਾ ਚਾਹੁੰਦੀ ਹੈ ਕਿ 2024 ਦੇ ਵਿੱਚ ਅਮਰਿੰਦਰ ਪੰਜਾਬ 'ਚ ਘੁੰਮੇ, ਅਮਰਿੰਦਰ ਪੰਜਾਬ 'ਚ ਬੀਜੇਪੀ ਲਈ ਵੋਟਾਂ ਮੰਗੇ, ਅਮਰਿੰਦਰ ਆਪਣੇ ਤਾਕਤ ਨੂੰ, ਆਪਣੀ ਪਹੁੰਚ ਨੂੰ, ਆਪਣੀ ਅਪਰੋਚ ਨੂੰ, ਆਪਣੀ ਲਿਆਕਤ ਨੂੰ ਪੰਜਾਬ 'ਚ ਵਰਤੇ ਤੇ ਬੀਜੇਪੀ ਦੇ ਝੋਲੀ 'ਚ 6 ਤੋਂ 8 ਲੋਕ ਸਭਾ ਸੀਟਾਂ ਪਾਵੇ।
ਬੀਜੇਪੀ ਨੇ ਜਿਹੜਾ ਸਰਵੇ ਕਰਾਇਆ, ਆਪਾਂ ਪਿਛਲੇ ਦਿਨੀ ਗੱਲ ਕੀਤੀ ਸੀ ਇਸੇ ਪ੍ਰੋਗਰਾਮ ਦੇ ਵਿੱਚ ਕਿ ਬੀਜੇਪੀ ਦੇ ਸਰਵੇ 'ਚ ਪਿਛਲੀ ਵਾਰ ਨਾਲੋਂ ਵੀ ਸੀਟਾਂ ਘਟ ਗਈਆਂ ਤੇ ਪੰਜਾਬ 'ਚ ਲੈ ਦੇਖ ਕੇ ਉਹਨਾਂ ਕੋਲ ਸੀਟ 0 ਦਿਖ ਰਹੀ ਹੈ ਉਹਨਾਂ ਨੂੰ। ਠੀਕ ਹੈ, ਲੋਕ ਸਭਾ ਦੀ ਜੀ, ਉਹ ਸਰਵੇ 'ਚ ਉਹਨਾਂ ਨੂੰ ਆ ਰਿਹਾ ਕਿ ਜਿਹੜੀਆਂ ਸੀਟਾਂ 2 ਸਾਡੇ ਕੋਲ ਅੱਜ ਹੈਗੀਆਂ ਵੀ, ਅਸੀਂ ਉਹ ਵੀ ਜਿੱਤਣ ਦੀ ਸਥਿਤੀ 'ਚ ਨਹੀਂ ਹੈਗੇ ਕਿਉਂਕਿ ਸਾਡੇ ਨਾਲ ਅਕਾਲੀ ਦਲ ਨਹੀਂ ਹੈਗਾ। ਤੇ ਇਸ ਲਈ ਉਹ ਚਾਹੁੰਦੇ ਨੇ ਕਿ ਅਮਰਿੰਦਰ ਤੇ ਜਾਂ ਉਹਦੇ ਸਾਥੀ ਸਾਡੇ ਨਾਲ ਖੁੱਲ ਕੇ ਤੁਰਨ ਤਾਂ ਕਿ ਅਸੀਂ ਉਹ ਸੀਟਾਂ ਉਹੀ ਘੱਟੋ ਘੱਟ 2 ਤਾਂ ਜਿੱਤੀਏ ਜਾਂ 2 ਤੋਂ ਵੱਧ। ਪਰ ਉਹ ਕਹਿੰਦੇ ਅਮਰਿੰਦਰ ਤੋਂ ਉਮੀਦ ਲਾਈ ਬੈਠੇ ਨੇ ਕਿ ਤੂੰ ਘੱਟੋ ਘੱਟ 6 ਤੋਂ 8 ਸੀਟਾਂ ਸਾਨੂੰ ਜਿਤਾ ਕੇ ਦੇਣੀਆਂ ਜੀ, ਕਿਉਂਕਿ ਗੁਰਦਾਸਪੁਰ ਜਾਂ ਹੁਸ਼ਿਆਰਪੁਰ ਜਾਂ ਕਿਸੇ ਸਮੇਂ ਅੰਮ੍ਰਿਤਸਰ ਹੈ ਨਾ, ਇਹ ਸੀਟਾਂ ਤੇ ਮੈਨੂੰ ਲੱਗਦਾ ਕਿ ਇੱਥੇ ਹਿੰਦੂ ਵੋਟ ਬੈਂਕ ਵੀ ਹੈਗਾ। ਚਿਹਰੇ ਸਾਨੂੰ ਸਿੱਖ ਚਾਹੀਦੇ ਪੰਜਾਬ 'ਚ, ਰੌਲਾ ਪਾਈ ਜਾਂਦੇ ਪੰਜਾਬ ਦਾ ਹਿੰਦੂ ਜਾ ਸਕਦਾ ਬੀਜੇਪੀ ਨਾਲ, ਹੈ ਨਾ, ਚਿਹਰੇ ਸਾਰੇ ਸਿੱਖ ਚਿਹਰਿਆਂ ਨੂੰ ਸ਼ਾਮਲ ਕਰਾਈ ਜਾਂਦੇ ਨੇ। ਸੋ ਆਹ ਜਿਹੜਾ ਪੰਜਾਬ 'ਚ ਇੱਕ ਰਾਜਨੀਤਿਕ ਦਾਅ ਵੀ ਖੇਡਦੀ ਹੈ ਬੀਜੇਪੀ ਸ਼ੱਕੀ ਬਣਾਉਣ ਦਾ ਜੀ, ਉਹ ਸਭ ਦੇ ਵਿੱਚੋਂ ਵੀ ਉਹਨਾਂ ਨੂੰ ਤਾਂ ਵੀ ਲੱਗਦਾ ਕਿ ਸਾਡੇ ਕੋਲ ਇਸ ਵਾਰ ਅੰਮ੍ਰਿਤਸਰ ਵੀ ਆਉਂਦਾ ਨਹੀਂ ਦਿਖਦਾ ਤੇ ਗੁਰਦਾਸਪੁਰ ਤੇ ਹੁਸ਼ਿਆਰਪੁਰ ਵੀ ਅਸੀਂ ਸ਼ਾਇਦ ਨਾ ਜਿੱਤ ਪਾਈਏ ਜੇਕਰ ਸਾਨੂੰ ਕਿਸੇ ਹੋਰ ਦੀਆਂ ਵਿਸਾਖੀਆਂ ਦਾ ਸਹਾਰਾ ਨਾ ਹੋਇਆ। ਤੇ ਇਸ ਲਈ ਅਮਰਿੰਦਰ ਸਿੰਘ ਨੂੰ ਹੁਣ ਵੱਡੀ ਵਿਸਾਖੀ ਮੰਨ ਰਹੇ ਨੇ, ਇਸ ਲਈ ਉਹਨੂੰ 24 ਤੱਕ ਤਾਂ ਕੋਈ ਉਹਦਾ ਦੇਣ ਦੀ ਤਿਆਰੀ 'ਚ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕੱਲ ਨੂੰ ਮਨਪ੍ਰੀਤ ਬਾਦਲ ਜੇ ਲੜਾਇਆ ਤਾਂ ਉਹਦੇ ਲਈ ਰੈਲੀ ਕਰਨ ਲਈ ਵੀ ਤਾਂ ਕੋਈ ਚਿਹਰਾ ਚਾਹੀਦਾ। ਜੇ ਪ੍ਰਨੀਤ ਕੌਰ ਨਾ ਵੀ ਲੜੀ ਤੇ ਉਹਦਾ ਮੁੰਡਾ ਜਾਂ ਧੀ ਨੂੰ ਲੜਾਇਆ, ਉਸ ਦਾ ਧੀ ਨੂੰ MP ਲੜਾਉਣ, ਤਾਂ ਧੀ ਜੇ ਵੋਟਾਂ ਮੰਗਦੀ ਰਹੀ ਹੈ ਅਮਰਿੰਦਰ ਤੇ ਮਹਾਰਾਣੀ ਲਈ ਤਾਂ ਹੁਣ ਪਿਓ ਤੇ ਮਾਂ ਵੀ ਮੰਗਣ ਨਾ ਵੋਟਾਂ ਉਹਦੇ ਲਈ। ਸੋ ਇਸ ਲਈ ਉਹ ਉਹਨੂੰ ਰੱਖਣਾ ਚਾਹੁੰਦੇ ਨੇ। ਫਿਰ ਅੰਮ੍ਰਿਤਸਰ ਦੇ ਵਿੱਚ ਜਿੱਥੇ ਜੇਤਲੀ ਹੋਰਾਂ ਨੂੰ ਹਰਾਤਾ ਸੀਗਾ ਅਮਰਿੰਦਰ ਨੇ, ਉੱਥੇ ਹੁਣ ਬੀਜੇਪੀ ਲਈ ਵੋਟਾਂ ਮੰਗੇ ਅਮਰਿੰਦਰ, ਉੱਥੇ ਉਹਦੀ ਪਹੁੰਚ ਹੈਗੀ। ਸੋ ਇਸ ਲਈ ਉਹ ਇਹਨੂੰ ਮੋਰਚੇ ਤੇ ਰੱਖਣਾ ਚਾਹੁੰਦੇ ਨੇ 2024 ਤੱਕ। ਉਹ ਨਹੀਂ ਚਾਹੁੰਦੇ ਕਿ ਸਰਗਰਮ ਸਿਆਸਤ ਤੋਂ ਅਮਰਿੰਦਰ ਲਾਂਭੇ ਹੋ ਜਾਵੇ। ਇਸ ਲਈ ਬੀਜੇਪੀ ਦੀ ਇੱਛਾ ਨਹੀਂ ਹੈਗੀ ਕਿ ਉਹਨੂੰ ਰਾਜਪਾਲ ਦਾ ਕੋਈ ਅਹੁਦਾ ਸੌਂਪਿਆ ਜਾਵੇ, ਪਰ ਅਮਰਿੰਦਰ ਦੀ ਇੱਛਾ ਹੈਗੀ ਕਿ ਮੈਨੂੰ ਕੋਈ ਅਹੁਦਾ ਮਿਲ ਜਾਵੇ। ਹਾਂਜੀ ਬਿਲਕੁਲ, ਕਦੇ ਪਰ ਰੌਲਾ ਇਹ ਹੈ ਨਾ ਸ਼ਰਮਾ ਜੀ, ਸਾਰੀਆਂ ਇੱਛਾਵਾਂ ਪੂਰੀਆਂ ਵੀ ਨਹੀਂ ਹੁੰਦੀਆਂ। ਅਮਰਿੰਦਰ ਦੀ ਤਾਂ ਰਹੇਗੀ, ਹੁਣ ਬੀਜੇਪੀ ਦੀ ਕਦੋਂ ਪੂਰੀ ਹੋਊਗੀ ਦਿਲਚਸਪ ਹੋਊਗਾ, ਕਿਉਂਕਿ ਅਸਲ ਦੇ ਵਿੱਚ ਖੇਤੀ ਕਾਨੂੰਨਾਂ ਤੋਂ ਬਾਅਦ ਬੀਜੇਪੀ ਦੀ ਉਹ ਪਕੜ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਨਹੀਂ ਰਹੀ ਜਿਹੜੀ ਪਹਿਲਾਂ ਸੀਗੀ। ਅਕਾਲੀ ਦਲ ਦੇ ਨਾਲ ਰਲ ਕੇ 3 ਸਰਕਾਰਾਂ ਦੇ ਵਿੱਚ ਅਕਾਲੀ ਦਲ ਦੇ ਨਾਲ ਸ਼ਰੀਕ ਰਹੀ ਬੀਜੇਪੀ, ਪਰ ਦੂਜੇ ਪਾਸੇ ਹੁਣ ਜਿਹਦੇ ਆਸਰੇ ਪਾਰ ਲੱਗਣ ਨੂੰ ਫਿਰਦੇ ਆ ਉਹ ਤਾਂ ਆਪ ਕਾਂਗਰਸ ਪਾਰਟੀ ਨੇ ਬਦਲਤਾ। ਜਦੋਂ ਆਪਦੀ ਸੀਟ ਵੀ ਰੱਖੀ ਗਈ ਤੇ ਉਹ ਦੂਜਾ ਕੀ ਜਿਤਾ ਦੇਊਗਾ। ਸੋ ਇਹ ਵੇਖਣਯੋਗ ਹੈ, ਦਿਲਚਸਪ ਸਿਨਾਰੀਓ ਬਣੂਗਾ, ਵੇਖਦੇ ਹਾਂ ਕਦੋਂ ਬਣਦਾ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਸ਼ੇਅਰ ਮਾਰਕੀਟ ਦੇ ਡਿੱਗ ਡਗਈਏ ਦੀ। ਕਹਿੰਦੇ ਅਦਾਨੀ ਤੋਂ ਬਾਅਦ ਹੁਣ ਰਾਮਦੇਵ ਦਾ ਵੀ ਨੰਬਰ ਲੱਗ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਅਡਾਨੀ ਦੀ ਚਰਚਾ ਖੂਬ ਹੋ ਰਹੀ ਹੈ ਕਿ ਐਡਨਬਰਗ ਦੀ ਰਿਪੋਰਟ ਤੋਂ ਬਾਅਦ ਅਡਾਨੀ ਦੇ ਅਜੇ ਪੈਰ ਨਹੀਂ ਲੱਗ ਪਾ ਰਹੇ। ਬੇਸ਼ੱਕ ਉਹਦੀ ਗਿਰਾਵਟ ਲਗਾਤਾਰ ਜਾਰੀ ਹੈ। ਇੱਕ ਵਾਰ ਤਾਂ ਦੁਨੀਆ ਦੇ ਟੌਪ 20 ਚੋਂ ਵੀ ਬਾਹਰ ਹੋ ਗਏ ਸੀ ਅਡਾਨੀ, 21ਵੇਂ ਨੰਬਰ ਤੱਕ ਪਹੁੰਚ ਗਏ ਸੀ। ਹੁਣ ਦੁਬਾਰਾ ਫਿਰ 18ਵੇਂ ਨੰਬਰ ਤੇ ਵਾਪਸੀ ਹੋਈ ਹੈ। ਉਹਦੇ ਵਿੱਚ ਕਹਿੰਦੇ ਕਿ ਕੁਝ ਮਤਲਬ ਕਿ ਟਿਕਟਕਾ ਹੁੰਦਾ ਕਿ ਰਾਜਸੀ ਪਹੁੰਚ ਸਦਕਾ, ਆਪਣੀ ਕਾਰੋਬਾਰੀ ਪਹੁੰਚ ਸਦਕਾ, ਕੁਝ ਆਪਣੇ ਨੇੜਲੇ ਬੰਦਿਆਂ ਨੂੰ ਕਹਿ ਕੇ ਹੀ ਵੱਡੀ ਗਿਣਤੀ ਸ਼ੇਅਰ ਚੁਕਵਾਏ ਜਾਂਦੇ ਨੇ, ਖਰੀਦ ਕਰਵਾਈ ਜਾਂਦੀ ਹੈ ਤਾਂ ਕਿ ਥੋੜੇ ਜਿਹੇ ਪੈਰਾਂ ਸਿਰ ਹੋ ਜਾਵੇ। ਉਹ ਵੀ ਕਹਿੰਦੇ ਖੇਡ ਚੱਲ ਰਹੀ ਹੈ ਤਾਂ ਕਿ ਐ ਨਾ ਲੱਗੇ ਕਿ ਅਡਾਨੀ ਜਮਾਂ ਹੀ ਡੁੱਬ ਗਿਆ। ਸੋ ਇਸ ਲਈ ਕਹਿੰਦੇ ਹੁਣ ਉਹ ਫਿਰ ਉਹਨੂੰ ਪੈਚਅਪ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਫਿਰ ਵੀ ਅਜੇ ਵੀ 18ਵੇਂ ਨੰਬਰ ਤੇ ਨੇ, 21ਵੇਂ ਨੰਬਰ ਤੱਕ ਚਲੇ ਗਏ ਸੀ। ਤੇ ਇਸ ਸਥਿਤੀ ਤੋਂ ਅੰਦਾਜ਼ਾ ਲਾ ਲਓ ਕਿ ਕਿੰਨੀ ਖਤਰਨਾਕ ਅਡਾਨੀ ਲਈ। ਪਿਛਲੇ ਦਿਨਾਂ 'ਚ FPO ਵਾਪਸ ਲਏ, ਲੋਕਾਂ ਨੂੰ ਪੈਸੇ ਮੋੜਨ ਦਾ ਵਾਅਦਾ ਕੀਤਾ ਤੇ ਹੁਣ ਜਿਹੜੇ ਬੌਂਡ ਜਾਰੀ ਕਰਨੇ ਸੀ ਉਹ ਵੀ ਕੈਂਸਲ ਕਰਤੇ ਪ੍ਰਵੀਨ ਜੀ। ਠੀਕ ਹੈ। ਸੋ ਇਸ ਲਈ ਅੰਤਰ ਸਥਿਤੀ ਤਾਂ ਠੀਕ ਨਹੀਂ ਹੈ ਤੇ ਮੈਨੂੰ ਪਤਾ ਲੱਗ ਰਿਹਾ 60% ਤੱਕ ਕਈ ਕੰਪਨੀਆਂ ਦੇ ਸ਼ੇਅਰ ਡਿੱਗੇ, 56% ਤੱਕ ਕਈ ਕੰਪਨੀਆਂ ਦੇ ਸ਼ੇਅਰ ਡਿੱਗੇ, ਸੋ 50% ਤੋਂ ਉੱਪਰ ਕਈ ਕੰਪਨੀਆਂ ਦੇ ਸ਼ੇਅਰ ਡਿੱਗੇ। ਸੋ ਅਡਾਨੀ ਦੀ ਲਗਾਤਾਰ ਸ਼ੇਅਰ ਮਾਰਕੀਟ ਡਿੱਗ ਰਹੀ ਹੈ। ਪਰ ਆਪਾਂ ਗੱਲ ਕਰ ਰਹੇ ਹਾਂ ਬਾਬਾ ਰਾਮਦੇਵ। ਪ੍ਰਵੀਨ ਜੀ, ਆਪਾਂ ਇੱਕ ਦਿਨ ਗੱਲ ਕਰ ਰਹੇ ਸੀ ਕਿ ਜਿਹੇ ਜੇ ਫਸਦੇ ਨੇ, ਚਾਹੇ ਗੁਰਮੀਤ ਸਿੰਘ ਰਾਮ ਰਹੀਮ ਹੈ, ਚਾਹੇ ਬਾਪੂ ਆਸ਼ਾ ਰਾਮ ਹੈ ਨਾ, ਤੇ ਕਿ ਇਹ ਨਾਮਾਂ ਦੇ ਹੱਕਦਾਰ ਹੈਗੇ, ਉਹ ਨਾਮ ਵਾਪਸ ਲੈ ਲੈਣੇ ਚਾਹੀਦੇ ਨੇ। ਉਸੇ ਤਰ੍ਹਾਂ ਇੱਧਰ ਬਾਬਾ ਰਾਮਦੇਵ ਨਾਂ ਰੱਖਿਆ, ਬਾਬਾ ਰਾਮਦੇਵ ਤੇ ਦੱਸਦਾ ਆਪਣੇ ਆਪ ਨੂੰ ਯੋਗ ਗੁਰੂ, ਤੇ ਖੋਲੀ ਹੋਈ ਆ ਕਰਿਆਨੇ ਦੀ ਦੁਕਾਨ। ਜੀ ਬਿਲਕੁਲ। ਤੇ ਉਹ ਵੀ ਦੇਸ਼ ਪੱਧਰ ਤੇ ਸੰਤਾਂ ਦਾ, ਬਾਬਿਆਂ ਦਾ ਮਤਲਬ ਇਹੋ ਜਿਹੇ ਕੰਮ ਹੁੰਦੇ ਨੇ, ਦੁਕਾਨਾਂ ਚਲਾਉਣੀਆਂ, ਹੱਟੀਆਂ ਚਲਾਉਣਾ ਕਾਰੋਬਾਰ, ਤੇ ਅਰਬਾਂ ਖਰਬਾਂ ਦਾ ਕਾਰੋਬਾਰ। ਸੋ ਉਹ ਸਾਰਾ ਜਿਹੜਾ ਧੰਦਾ ਉਸ ਆੜ 'ਚ ਚੱਲਦਾ, ਉਸ ਮਾਮਲੇ ਦੇ ਵਿੱਚ ਹੁਣ ਪਿਛਲੇ 5 ਦਿਨਾਂ 'ਚ 16% ਸ਼ੇਅਰ ਡਿੱਗੇ। ਠੀਕ ਹੈ। ਹੁਣ ਅਜੇ ਤੱਕ ਕੋਈ ਹੈਡਨਬਰਗ ਦੀ ਰਿਪੋਰਟ ਨਹੀਂ ਆਈ, ਕਦੇ ਕੁਛ ਨਹੀਂ ਆਇਆ। ਸੋ ਹੋ ਸਕਦਾ ਹੈ ਅਜਿਹੇ ਹੋਰ ਕਾਰੋਬਾਰੀਆਂ ਦੀ ਮਾਰਕੀਟ ਦੇ ਵਿੱਚ ਵੱਡੀ ਗਿਰਾਵਟ ਆ ਰਹੀ ਹੋਵੇ, ਅਜੇ ਕੁਝ ਤੱਥ ਸਾਹਮਣੇ ਨਾ ਆ ਰਹੇ ਹੋਣ। ਸੋ ਪਤਾ ਲੱਗਿਆ ਵੈਸੇ ਗਿਰਾਵਟ ਅੱਜ ਦੀ ਨਹੀਂ ਹੈ ਜੀ। ਬਾਬਾ ਰਾਮ ਦੇ ਸ਼ੇਅਰਾਂ ਦੀ ਗਿਰਾਵਟ ਪਿਛਲੇ 4 ਮਹੀਨਿਆਂ ਤੋਂ ਜਾਰੀ ਹੈ ਪ੍ਰਵੀਨ ਜੀ।
ਕਹਿੰਦੇ ਕਿ ਜਿਹੜਾ ਸ਼ੇਅਰ ਉਹਦਾ 1495 ਰੁਪਏ ਦਾ ਸੀ ਅੱਜ ਤੋਂ 4 ਮਹੀਨੇ ਪਹਿਲਾਂ, ਉਹ ਅੱਜ 700 ਰੁਪਏ ਦਾ ਰਹਿ ਗਿਆ, ਮਤਲਬ 50% ਤੋਂ ਵੱਧ ਡਿੱਗ ਗਿਆ। ਡਿੱਗ ਗਿਆ ਬਿਲਕੁਲ। ਤੇ ਇਹਨਾਂ 5 ਦਿਨਾਂ ਦੇ ਵਿੱਚ 6 ਦਿਨਾਂ ਚ ਕਹਿੰਦੇ 16% ਤੋਂ ਵੱਧ ਸ਼ੇਅਰ ਡਿੱਗੇ। ਹੁਣ ਬਾਬਾ ਰਾਮਦੇਵ ਦੇਈ ਜਾਵੇ ਸਫਾਈਆਂ ਕਿ ਨਹੀਂ ਜੀ, ਇਹ ਤਾਂ ਅਸੀਂ ਬਾਹਰੋਂ ਤੇਲ ਮੰਗਾਉਣਾ ਹੁੰਦਾ ਹੈ, ਅਸੀਂ ਇੱਥੋਂ ਸਰੋਂ ਖਰੀਦਦੇ ਹਾਂ ਜੀ, ਇੱਥੋਂ ਸੂਰਜਮੁਖੀ ਲੈਂਦੇ ਹਾਂ ਜੀ, ਉਹ ਹੁਣ ਜੀ ਇੱਥੇ ਖਤਮ ਹੋ ਗਈ, ਬਾਹਰੋਂ ਲੈਣੀ ਪੈਣੀ ਜੀ, ਉਹਦੇ ਕਰਕੇ ਜੀ ਖਰਚਾ ਵੱਧ ਗਿਆ ਜੀ, ਤਾਂ ਇਹ ਅਸਰ ਹੁੰਦਾ। ਜੋ ਮਰਜ਼ੀ ਡਫੰਗ ਦਿਖਾਈ ਜਾਓ ਜੀ, ਲੋਕਾਂ ਨੂੰ ਸਮਝ ਆ ਰਿਹਾ ਕੁਛ ਨਾ ਕੁਛ। ਤੇ ਇਸ ਦੇ ਲਈ ਮੈਨੂੰ ਲੱਗਦਾ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਨਾਲ, ਕਿਉਂਕਿ ਜਦੋਂ ਵੀ ਅਬਾਨੀ ਅਡਾਨੀ ਦੀ ਗੱਲ ਹੁੰਦੀ ਹੈ ਤਾਂ ਇਹਦਾ ਮਤਲਬ ਦੋ ਘਰਾਣਿਆਂ ਦੀ ਗੱਲ ਨਹੀਂ ਹੁੰਦੀ, ਉਹ 8-10 ਉਹ ਘਰਾਣੇ ਨੇ ਜਿਹੜੇ ਪੂਰੇ ਦੇਸ਼ ਦਾ ਫੂਡ ਚੇਨ ਨੂੰ ਵੀ ਆਪਣੇ ਕੰਟਰੋਲ ਚ ਲੈਣ ਨੂੰ ਫਿਰਦੇ। ਅਡਾਨੀ ਦੀ ਵੈਬਸਾਈਟ ਦੇ ਉੱਤੇ ਸੀਗੇ 45% ਸਾਡਾ ਕੰਟਰੋਲ ਹੋਏਗਾ ਇੰਡੀਆ ਦੀ ਫੂਡ ਚੇਨ ਤੇ, ਤੇ ਮਤਲਬ ਕੱਲੇ ਤੁਸੀਂ 50%, 50% ਤੁਸੀਂ ਕੱਲੇ ਇਸ ਲਈ ਅੱਜ ਪ੍ਰਵੀਨ ਜੀ ਜੇਕਰ ਉਹ 3 ਖੇਤੀ ਕਾਨੂੰਨ ਲਾਗੂ ਹੋਏ ਹੁੰਦੇ ਤਾਂ ਉਸ ਸਮੇਂ ਜਿਹੜੇ ਲੋਕ ਫਿਕਰਮੰਦ ਸੀਗੇ ਕਿ ਅਸੀਂ ਆਪਣੇ ਹੀ ਖੇਤ ਚ ਮਜ਼ਦੂਰ ਬਣ ਕੇ ਰਹਿ ਜਾਾਂਗੇ, ਅੱਜ ਮਜ਼ਦੂਰੀ ਤੋਂ ਵੀ ਵਿਹਲੇ ਹੋ ਗਏ ਹੁੰਦੇ। ਕਿਉਂਕਿ ਮਜ਼ਦੂਰੀ ਤਾਂ ਮਜ਼ਦੂਰੀ, ਖੇਤ ਵੀ ਫਿਰ ਬੈਂਕਾਂ ਨੇ LIC ਵਰਗਿਆਂ ਨੇ ਕਹਿਣਾ ਸੀ, ਪੰਜਾਬ ਨੈਸ਼ਨਲ ਬੈਂਕ ਨੇ ਕਹਿਣਾ ਸੀ ਅਸੀਂ ਕਰਨੇ ਆ ਜੀ, ਇਹ ਤਾਂ ਸਾਡਾ ਘਾਟਾ ਪੂਰਾ ਕਰਨਾ ਜੀ, ਅਸੀਂ ਪਤਾ ਨਹੀਂ ਕਿਹਦੇ ਕੋਲ ਗਿਰਵੀ ਰੱਖ ਕੇ ਹੋਰ ਕਿੰਨਾ ਲੋਨ ਲਿਆ ਹੋਣਾ ਸੀ। ਬਿਲਕੁਲ ਸਹੀ। ਸੋ ਇਸ ਲਈ ਉਸ ਸਮੇਂ ਦੀ ਇਹ ਸਵਾਲ ਖੜਾ। ਇਸੇ ਤਰ੍ਹਾਂ ਬਾਬਾ ਰਾਮਦੇਵ ਵਰਗਾ ਜਿਹੜਾ ਕਹਿੰਦਾ ਆਰਗੈਨਿਕ, ਭਾਈ ਤੁਸੀਂ ਦੁਕਾਨ ਖੋਲੀ, ਤੁਸੀਂ ਪੈਦਾ ਥੋੜਾ ਕਰਦੇ ਹੋ, ਪੈਦਾ ਤਾਂ ਉਹੀ ਕਿਸਾਨ ਕਰ ਰਿਹਾ, ਕਿਸਾਨ ਕਰਦਾ, ਤੁਸੀਂ ਤਾਂ ਬ੍ਰਾਂਡ ਲਾ ਕੇ ਵੇਚਦੇ ਹੋ। ਹਾਂ, ਸੋ ਇਸ ਲਈ ਇਹ ਕਾਰੋਬਾਰੀ ਧੰਦੇ ਚ ਨੇ, ਤੋ ਇਹ ਕਾਰੋਬਾਰੀ ਧੰਦਿਆਂ ਦੇ ਚ ਉਤਰਾ ਚੜਾ ਆਉਂਦਾ ਰਹਿੰਦਾ। ਇਸ ਲਈ ਇਹ ਵੱਡਾ ਉਤਰਾ ਕਿਤੇ ਨਾ ਕਿਤੇ ਦਿਖਾਉਂਦਾ ਕਿ ਲੋਕਾਂ ਨੂੰ ਸਮਝ ਆ ਰਹੀ ਕਿ ਕਾਰਪੋਰੇਟ ਘਰਾਣੇ ਠੱਗੀ ਮਾਰ ਰਹੇ ਨੇ। ਸੋ ਇਸ ਲਈ ਬਾਬਾ ਰਾਮਦੇਵ ਦੇ ਸ਼ੇਅਰਾਂ ਦਾ 4 ਮਹੀਨਿਆਂ ਚ 50% ਡਿੱਗਣਾ, ਪਿਛਲੇ 5-6 ਦਿਨਾਂ ਦੇ ਵਿੱਚ ਹੀ 16% ਡਿੱਗਣਾ ਕੁਝ ਇਸ਼ਾਰਾ ਕਰਦਾ ਕਿ ਲੋਕ ਹੁਣ ਕਾਰਪੋਰੇਟ ਘਰਾਣਿਆਂ ਪ੍ਰਤੀ ਚੇਤਨ ਹੋ ਰਹੇ ਨੇ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।